ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 8 ਫਰਵਰੀ ਦਿਨ ਸ਼ਨੀਚਰਵਾਰ ਆਪਣੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਘਰਾਂ ਦੀ, ਕਾਰਾਂ ਦੀ, ਕਮਰਸ਼ੀਅਲ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਦੇ ਲਈ ਹਮੇਸ਼ਾ ਇਹਨਾਂ ਨੂੰ ਯਾਦ ਰੱਖੋ 4082722500। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਹਰਮਿੰਦਰ ਸਮਰਾ ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ ਐਂਟੀਲੋਪ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨਿੰਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਸਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਪ੍ਰਧਾਨ ਮੰਤਰੀ ਦੇ ਦਾਅਵੇ ਨੂੰ ਇੱਕ ਅਖਬਾਰ ਨੇ ਗਲਤ ਕਰਾਰ ਦਿੱਤਾ। ਇੱਕ ਪਹਿਲੀ ਮਰਤਬਾ ਥੋੜੀ ਹੋਇਆ ਜਾਂ ਇਹ ਕਿਹੜਾ ਆਖਰੀ ਵਾਰ ਹੋਇਆ। ਇਹ ਤੇ ਸਿਲਸਿਲਾ ਇਸੇ ਤਰ੍ਹਾਂ ਹੀ ਚੱਲਣਾ। ਸਾਡਾ ਪ੍ਰਧਾਨ ਸੇਵਕ ਹੈ ਜਿਹੜਾ, ਉਹ ਕਹਿੰਦਾ, ਜਿਵੇਂ ਉਹ ਫਿਲਮ 'ਚ ਨਹੀਂ ਕਹਿੰਦਾ ਕਿ ਸਾਡਾ ਕਾਕਾ ਤੇ ਇਸ ਤਰ੍ਹਾਂ ਹੀ ਕਰੂ, ਇਹਦਾ ਪ੍ਰਧਾਨ ਸੇਵਕ ਸਾਡਾ ਤੇ ਇਸ ਤਰ੍ਹਾਂ ਹੀ ਕਰਦਾ। ਫਿਰ ਤੁਹਾਨੂੰ ਪਤਾ ਹੀ ਹੈ, ਇਤਿਹਾਸ ਹੋਵੇ ਜਾਂ ਮਿਥਿਹਾਸ ਹੋਵੇ ਜਾਂ ਫਿਰ ਵਿਗਿਆਨ ਦੀਆਂ ਗੱਲਾਂ ਹੋਣ, ਪ੍ਰਧਾਨ ਸੇਵਕ ਤੇ ਇਹੋ ਜਿਹੇ ਆ ਕਿ ਕਲਾਈਮੇਟ ਚੇਂਜ ਤੇ ਕਹਿੰਦੇ ਸਨ ਕਿ ਇਹ ਵੱਧਦੀ ਉਮਰ ਦਾ ਤਕਾਜ਼ਾ ਕਿ ਸਾਨੂੰ ਠੰਡ ਵਧੇਰੇ ਲੱਗਣੀ ਸ਼ੁਰੂ ਹੋ ਜਾਂਦੀ ਹੈ। ਅਸੀਂ ਕਹਿੰਦੇ ਕਲਾਈਮੇਟ ਚੇਂਜ ਹੋ ਗਿਆ। ਤਾਂ ਥੋੜਾ ਸਮਾਂ ਪਹਿਲਾਂ ਇੱਕ ਲੰਮਾ ਚੌੜਾ ਭਾਸ਼ਣ ਜਾ ਕੇ ਦੇ ਕੇ ਆਏ ਕਲਾਈਮੇਟ ਚੇਂਜ ਤੇ। ਤਾਂ ਇਹਨਾਂ ਦਾ ਕੁਛ ਤੁਹਾਨੂੰ ਪਤਾ ਵਤੀਰਾ ਇਸੇ ਤਰ੍ਹਾਂ ਦਾ ਹੀ ਆ। ਦਰਅਸਲ ਹੋਇਆ ਕੀ ਸੀਗਾ ਕਿ ਜਿਹੜੀ ਇਹਨਾਂ ਨੇ ਥੋੜ੍ਹੇ ਦਿਨ ਪਹਿਲਾਂ ਸੰਸਦ ਦੇ ਵਿੱਚ ਇੱਕ ਬਹੁਤ ਲੰਮੀ ਚੌੜੀ ਤਕਰੀਰ ਕੀਤੀ, ਖਾਸ ਤੌਰ ਤੇ ਜਿਹਦੇ ਵਿੱਚ ਨਿਸ਼ਾਨੇ ਤੇ ਰਹੇ ਨਹਿਰੂ ਔਰ ਰਾਹੁਲ ਗਾਂਧੀ ਅਤੇ ਕਾਂਗਰਸ, ਉਹਦੇ ਵਿੱਚ ਇਹਨਾਂ ਨੇ ਜ਼ਿਕਰ ਕੀਤਾ ਸੀਗਾ ਕਿ ਵੈਸੇ ਤੇ ਜੇ ਤੁਸੀਂ ਵੇਖੋਗੇ ਤਾਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ 23 ਵਾਰ ਨਾਂ ਲੈਂਦੇ ਆ, ਮਤਲਬ ਕਿ 23 ਵਾਰ ਨਾਂ ਲੈਂਦੇ ਆ ਸੰਸਦ ਦੇ ਵਿੱਚ ਜੋ ਕੁਛ ਹੋਇਆ। ਤਾਂ ਉੱਥੇ ਕਹਿੰਦੇ ਆ ਕਿ 1950 ਵਿੱਚ ਭਾਰਤ ਤੇ ਪਾਕਿਸਤਾਨ ਵਿੱਚ ਰਹਿੰਦੇ ਘੱਟ ਗਿਣਤੀ ਲੋਕਾਂ ਬਾਰੇ ਨਹਿਰੂ ਲਿਆਕਤ ਸਮਝੌਤਾ ਹੋਇਆ ਸੀ। ਸਮਝੌਤੇ ਦਾ ਆਧਾਰ ਸੀ ਕਿ ਪਾਕਿਸਤਾਨ ਵਿੱਚ ਰਹਿੰਦੇ ਘੱਟ ਗਿਣਤੀ ਲੋਕਾਂ ਨਾਲ ਵਿਤਕਰਾ ਨਹੀਂ ਹੋਊਗਾ। ਨਹਿਰੂ ਜੀ ਇੰਨੇ ਵੱਡੇ ਵਿਚਾਰਕ ਸਨ, ਪਰ ਉਹਨਾਂ ਉੱਥੋਂ ਦੇ ਘੱਟ ਗਿਣਤੀ ਲੋਕਾਂ ਦੀ ਥਾਂ ਉੱਥੋਂ ਦੇ ਸਾਰੇ ਨਾਗਰਿਕਾਂ ਸ਼ਬਦ ਦੀ ਵਰਤੋਂ ਕਿਉਂ ਨਹੀਂ ਕੀਤੀ। ਮਤਲਬ ਕਿ ਜਿੱਦਾਂ ਹੁਣ ਕਿਹਾ ਜਾਂਦਾ ਹੈ ਕਿ ਤੁਸੀਂ ਨਾਗਰਿਕ ਸ਼ਬਦ ਇਸਤੇਮਾਲ ਕਰੋ, ਨਾ ਕਿ ਰਿਲੀਜੀਅਸ ਪਰਸੀਕਿਊਟਡ। ਤੇ ਜਿਹੜੀ ਗੱਲ ਕਹਿੰਦੇ ਕਿ ਅਸੀਂ ਅੱਜ ਦੱਸ ਰਹੇ ਹਾਂ, ਉਹੀ ਗੱਲ ਨਹਿਰੂ ਨੇ ਵੀ ਕਹੀ ਸੀ, ਤਾਂ ਕਿ ਨਹਿਰੂ ਵੀ ਕਮਿਊਨਲ ਹੈ। ਇਸ ਤਰ੍ਹਾਂ ਇਹ ਸਾਰਾ ਇੱਕ ਮਜ਼ਮੂਨ ਸੀਗਾ ਇਹਨਾਂ ਦੀ ਤਕਰੀਰ ਦਾ। ਪਰ ਹੁਣ ਟੈਲੀਗ੍ਰਾਫ ਅਖਬਾਰ ਨੇ ਇੱਕ ਖਬਰ ਛਾਪੀ ਹੈ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ 8 ਅਪ੍ਰੈਲ 1950 ਨੂੰ ਸਹੀਬੱਧ ਹੋਇਆ ਸੀ ਸਮਝੌਤਾ, ਉਹਦੀ ਪਹਿਲੀ ਲਾਈਨ ਜਿਹੜੀ ਸੀ ਉਹ ਸੀ, ਧਰਮ ਦਾ ਵਖਰੇਵਾਂ ਕੀਤੇ ਤੋਂ ਬਿਨਾਂ ਇਹਦਾ ਜਿਹੜਾ ਉਹਨਾਂ ਨੇ ਜ਼ਿਕਰ ਹੀ ਨਹੀਂ ਕੀਤਾ। ਮਤਲਬ ਕਿ ਉਹਨਾਂ ਨੇ ਕਿਹਾ ਸੀਗਾ ਕਿ ਦੋਨੋਂ ਦੇਸ਼ ਆਪਣੇ ਨਾਗਰਿਕਾਂ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ, ਦੀ ਰਾਖੀ ਕਰਨਗੇ। ਇਹ ਟੈਲੀਗ੍ਰਾਫ ਨੇ ਉਸ ਸਮਝੌਤੇ ਦੀ ਪਹਿਲੀ ਪੰਕਤੀ ਨੂੰ ਛਾਪਿਆ। ਤਾਂ ਫਿਰ ਤੁਸੀਂ ਦੇਖ ਲਓ ਕਿ ਪ੍ਰਧਾਨ ਸੇਵਕ ਹੈ ਜਿਹੜੇ ਉਹ ਕਿਤੇ ਨੂੰ ਹੋ ਤੁਰੇ। ਪਰ ਇਹ ਮੈਂ ਤੁਹਾਨੂੰ ਜਿਵੇਂ ਕਿਹਾ ਕਿ ਪਹਿਲੀ ਮਰਤਬਾ ਨਹੀਂ ਹੈ। ਵੈਸੇ ਕੱਲ ਰਾਹਤ ਇੰਦੌਰੀ ਜੀ ਸੁਣੇ ਹੋਣੇ ਤੁਸੀਂ, ਬਹੁਤ ਵੱਡੇ ਸ਼ਾਇਰ ਆ, ਬਜ਼ੁਰਗ ਆ, ਬੜੇ ਵਧੀਆ ਫਾਜ਼ਲ ਆ ਜੀ। ਉਹਨਾਂ ਨੇ ਕੱਲ ਇੱਕ ਸਲਾਹ ਦਿੱਤੀ। ਉਹ ਕਹਿੰਦੇ ਕਿ ਇਸ ਤਰ੍ਹਾਂ ਕਰੋ, ਕਿਸੇ ਪੜ੍ਹੇ ਲਿਖੇ ਵਿਅਕਤੀ ਤੋਂ ਪ੍ਰਧਾਨ ਮੰਤਰੀ ਜੀ ਸੰਵਿਧਾਨ ਪੜ੍ਹਾ ਕੇ ਵੇਖ ਲਓ, ਇਹਦੇ ਵਿੱਚ ਸਮਝ ਕੇ ਵੇਖ ਲਓ ਕਿ ਲਿਖਿਆ ਕੀ ਹੈ ਤੇ ਲਿਖਿਆ ਕੀ ਨਹੀਂ। ਤਾਂ ਮੇਰੇ ਖਿਆਲ ਦੇ ਨਾਲ ਰਾਹਤ ਇੰਦੌਰੀ ਜੀ ਦੀ ਸਲਾਹ ਇਹਨਾਂ ਨੂੰ ਲੈ ਲੈਣੀ ਚਾਹੀਦੀ ਹੈ। ਜਦੋਂ ਵੀ ਇਸ ਤਰ੍ਹਾਂ ਦੇ ਭਾਸ਼ਣ, ਇਸ ਤਰ੍ਹਾਂ ਦੀਆਂ ਤਕਰੀਰਾਂ ਇਹਨਾਂ ਦਾ ਸਟਾਫ ਤਿਆਰ ਕਰਦਾ, ਤਾਂ ਉਹਦੇ ਵਿੱਚ ਕੋਈ ਐਸਾ ਬੰਦਾ ਵੀ ਸ਼ਾਮਲ ਕੀਤਾ ਜਾਵੇ ਜਿਹੜਾ ਵਾਕਿਆ ਹੀ ਪੜ੍ਹਦਾ ਗੁੜਦਾ ਹੋਵੇ। ਇਹ ਨਹੀਂ ਹੈ ਕਿ ਉਹ ਵਟਸਐਪ ਯੂਨੀਵਰਸਿਟੀ ਤੋਂ ਹੀ ਸਿਲੇਬਸ ਚੁੱਕ ਲਵੇ। ਜੀ ਜੀ ਜੀ।
ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਸੀਏ ਦੇ ਜਿਹੜੇ ਇਲਾਹਾਬਾਦ ਹਾਈ ਕੋਰਟ ਨੇ ਨਹੀਂ ਦਿੱਤੀ ਪ੍ਰਦਰਸ਼ਨ ਦੀ ਆਗਿਆ। ਦੇਖੋ, ਜਿਹੜੇ ਸੀਏ ਦੇ ਵਿਰੋਧੀ ਪ੍ਰਦਰਸ਼ਨ ਦੀ ਮਨਜ਼ੂਰੀ ਦਾ ਮਾਮਲਾ ਸੀਗਾ, ਉਹਦੇ ਵਿੱਚ ਇਲਾਹਾਬਾਦ ਹਾਈ ਕੋਰਟ ਨੇ ਸੁਣਵਾਈ ਦੇ ਦੌਰਾਨ ਜੋ ਪਟੀਸ਼ਨ ਕਰਤਾ ਸੀ ਉਹਨੂੰ ਰਾਹਤ ਦੇਣ ਤੋਂ ਇਨਕਾਰ ਕਰਦਿਆਂ ਇਹ ਕਿਹਾ ਕਿ ਸੀਏਏ ਵਿਰੋਧੀ ਪ੍ਰਦਰਸ਼ਨ ਦੀ ਮਨਜ਼ੂਰੀ ਦੇਣਾ ਰਾਸ਼ਟਰ ਹਿੱਤ ਦੇ ਵਿੱਚ ਨਹੀਂ ਹੈ। ਮਤਲਬ ਕਿ ਮੈਂ ਸਾਰੀ ਉਹਨਾਂ ਦੀ ਜੋ ਵਾਰਤਾਲਾਪ ਹੈ ਕੋਟ ਕਰਕੇ ਦੱਸ ਰਿਹਾ ਹਾਂ। ਉਹ ਕਹਿੰਦੇ ਆ ਕਿ ਇਹ ਪ੍ਰਦਰਸ਼ਨ ਜੋ ਆਗਿਆ ਲੈ ਰਹੇ ਆ, ਮੰਗ ਰਹੇ ਆ, ਤਾਂ ਇਹ ਰਾਸ਼ਟਰ ਦੇ ਹਿੱਤ ਵਿੱਚ ਨਹੀਂ। ਤਾਂ ਤੁਸੀਂ ਆਪ ਹੀ ਸਮਝ ਲਓ ਕਿ ਜਿਹੜੀਆਂ ਸਾਡੀਆਂ ਕੋਰਟਾਂ ਨੇ ਅੱਜ ਕੱਲ੍ਹ ਉਹ ਕਿਸ ਸੰਦਰਭ ਨੂੰ ਦੇਖ ਕੇ, ਕਿਸ ਪਰਪੇਖ ਨੂੰ ਦੇਖ ਕੇ ਕਿਸ ਦਿਸ਼ਾ ਵੱਲ ਜਾ ਰਹੀਆਂ। ਮੈਂ ਇਸ ਕਰਕੇ ਕਹਿ ਰਿਹਾ ਔਰ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿਉਂਕਿ ਅਸੀਂ ਸੁਪਰੀਮ ਕੋਰਟ ਵਿੱਚ ਵੀ ਵੇਖਿਆ, ਜੰਮੂ ਕਸ਼ਮੀਰ ਦਾ ਮਾਮਲਾ ਸੀਗਾ, ਬੜਾ ਸੈਂਸਿਟਿਵ ਮਾਮਲਾ, ਜਿੱਥੇ 70 ਲੱਖ ਲੋਕਾਂ ਦੀ ਆਜ਼ਾਦੀ ਦਾ ਮਸਲਾ ਸੀ, ਜਿੱਥੇ ਉਹਨਾਂ ਦੀ ਪਾਬੰਦੀ ਦਾ ਮਸਲਾ ਸੀ, ਉਹਨਾਂ ਦੀ ਜ਼ਿੰਦਗੀ ਨੂੰ ਤਾੜੇ ਹੋਣ ਦਾ ਮਸਲਾ ਸੀਗਾ, ਉਹਨਾਂ ਨੂੰ ਤਮਾਮ ਜਿਹੜੀਆਂ ਇੱਕ ਮੌਲਿਕ ਸੁਵਿਧਾਵਾਂ ਚਾਹੀਦੀਆਂ ਉਹਨਾਂ ਤੋਂ ਵਾਂਝਾ ਕਰਨ ਦਾ ਮਾਮਲਾ ਸੀਗਾ, ਉਹਨਾਂ ਦੇ ਵੱਡੇ ਲੀਡਰਾਂ ਨੂੰ ਨਜ਼ਰਬੰਦ ਕਰਨ ਦਾ ਮਾਮਲਾ ਸੀ। ਸਭ ਤੋਂ ਵੱਡੀ ਗੱਲ ਕਿ ਉਹਨਾਂ ਦੀ ਸਿਆਸੀ ਸ਼ਕਤੀ ਨੂੰ ਬਿਲਕੁਲ ਲੰਗੜੀ ਕਰਨ ਦਾ ਮਾਮਲਾ ਸੀ। ਉਹਦੇ ਤੇ ਸੁਪਰੀਮ ਕੋਰਟ ਹਾਲੇ ਵੀ ਇਹ ਦੱਸ ਨਹੀਂ ਸਕਿਆ ਕਿ 370 ਨੂੰ ਮਨਸੂਖ ਕੀਤਾ ਜਾਣਾ ਸੰਵਿਧਾਨ ਦੇ ਤਕਾਜ਼ੇ ਤੇ ਕੀ ਆ, ਸਹੀ ਹੈ ਔਰ ਗਲਤ ਹੈ। ਤਾਂ ਉੱਥੋਂ ਬਾਅਦ ਫਿਰ ਤੁਸੀਂ ਇੱਕ ਹੋਰ ਚੀਜ਼ ਦੇਖੀ ਹੋਏਗੀ, ਜਦੋਂ ਹਿੰਸਾ ਹੋਈ ਆ, ਹਿੰਸਾ ਦਿੱਲੀ ਦੇ ਵਿੱਚ ਮਤਲਬ ਕਿ ਬਹੁਤ ਬੁਰੀ ਤਰ੍ਹਾਂ ਬਰੂਟਲੀ ਕੁੱਟਿਆ ਗਿਆ ਸੀਗਾ ਸਟੂਡੈਂਟਾਂ ਨੂੰ, ਅੰਦਰ ਵੜ ਕੇ, ਯਾਦ ਆ ਨਾ, ਹੋਸਟਲਾਂ ਦੇ ਵਿੱਚ ਵੜ ਕੇ ਕੁੱਟਿਆ ਗਿਆ ਸੀਗਾ ਇੱਕ ਯੂਨੀਵਰਸਿਟੀ ਦੇ ਅੰਦਰ, ਦਿੱਲੀ ਪੁਲਿਸ ਵੱਲੋਂ। ਤਾਂ ਜਦੋਂ ਉੱਥੇ ਜਾਂਦੇ ਆ ਸਟੂਡੈਂਟ ਦਿੱਲੀ ਹਾਈ ਕੋਰਟ 'ਚ, ਤਾਂ ਦਿੱਲੀ ਹਾਈ ਕੋਰਟ ਇਹ ਕਹਿੰਦਾ ਹੈ ਕਿ ਤੁਸੀਂ ਸੁਪਰੀਮ ਕੋਰਟ 'ਚ ਜਾਓ। ਸੁਪਰੀਮ ਕੋਰਟ 'ਚ ਜਾਂਦੇ ਨੇ ਤਾਂ ਉਹ ਕਹਿੰਦੇ ਆ ਕਿ ਪਹਿਲਾਂ ਹਿੰਸਾ ਰੋਕੋ, ਤੁਹਾਡਾ ਕੇਸ ਤਾਂ ਸੁਣਦੇ ਆ। ਹੁਣ ਕਮਾਲ ਦੀ ਗੱਲ ਹੈ ਕਿ ਜਿਹੜਾ ਬੰਦਾ ਗੁਹਾਰ ਲੈ ਕੇ ਜਾ ਰਿਹਾ ਉਹਨੂੰ ਕਿਹਾ ਜਾ ਰਿਹਾ ਕਿ ਪਹਿਲਾਂ ਹਿੰਸਾ ਰੋਕ ਕੇ ਆ। ਮੈਨੂੰ ਸਮਝ ਨਹੀਂ ਆਈ ਕਿ ਉਹ ਕੀ ਅਥਾਰਟੀ ਹੈ, ਉਹ ਤਾਂ ਖੁਦ ਇੱਕ ਫਰਿਆਦੀ ਹੈ ਨਾ ਤੁਹਾਡੇ ਦਰ ਦਾ। ਫਿਰ ਇੱਕ ਮਾਮਲਾ ਹੋਰ ਤੁਸੀਂ ਵੇਖੋ ਕਿ ਜਿਹੜਾ ਬਿਲਕੁਲ ਕੰਟਰਾਡਿਕਟ ਸੀਗਾ, ਸਬਰੀਮਾਲਾ ਮੰਦਿਰ ਤੇ ਜਿਹੜਾ ਫੈਸਲਾ ਸੀ ਸੁਪਰੀਮ ਕੋਰਟ ਦਾ, ਉਸ ਫੈਸਲੇ ਨੂੰ ਖੁਦ ਸੁਪਰੀਮ ਕੋਰਟ ਇੱਕ ਸੰਵਿਧਾਨਕ ਬੈਂਚ ਰਾਹੀਂ ਦੁਬਾਰਾ ਸੁਣਨ ਲਈ ਤਿਆਰ ਹੋ ਗਿਆ, ਕਹਿੰਦਾ ਕਿ ਕਿਤੇ ਹਿੰਸਾ ਨਾ ਹੋਵੇ। ਹੁਣ ਦੇਖੋ ਕੰਟਰਾਡਿਕਸ਼ਨ ਦੇਖੋ, ਇੱਕ ਮਾਮਲੇ ਤੇ ਕਹਿੰਦੇ ਕਿ ਜਾਓ ਪਹਿਲਾਂ ਹਿੰਸਾ ਰੋਕ ਕੇ ਆਓ, ਤੇ ਦੂਜੇ ਤੇ ਕਹਿੰਦੇ ਆ ਕਿ ਹਿੰਸਾ ਨਾ ਹੋਵੇ, ਇਸ ਕਰਕੇ ਅਸੀਂ ਆਪਦਾ ਫੈਸਲਾ ਆਪ ਰਿਵਿਊ ਕਰਾਂਗੇ। ਤਾਂ ਤੁਸੀਂ ਦੇਖੋ ਇਹ ਚੀਜ਼ ਜਿਹੜੀ ਆ ਕਿ ਇੱਕ ਪਾਸੇ ਤੇ ਅਦਾਲਤਾਂ ਕਹਿੰਦੀਆਂ ਨੇ, ਅਦਾਲਤਾਂ ਕੀ, ਸੰਵਿਧਾਨ ਕਹਿੰਦਾ ਕਿ ਤੁਸੀਂ ਪੀਸਫੁਲੀ ਆਪਣਾ ਪ੍ਰੋਟੈਸਟ ਕਰ ਸਕਦੇ ਹੋ। ਹੁਣ ਜਿੱਦਾਂ ਇਲਾਹਾਬਾਦ ਹਾਈ ਕੋਰਟ ਕਹਿ ਰਿਹਾ ਕਿ ਰਾਸ਼ਟਰ ਹਿੱਤ ਨਹੀਂ, ਕਿਉਂ ਨਹੀਂ ਰਾਸ਼ਟਰ ਹਿੱਤ, ਇਹ ਵੀ ਦੱਸਣਾ ਚਾਹੀਦਾ ਹੈ ਨਾ। ਠੀਕ ਆ, ਅਸ਼ਾਂਤੀ ਤੁਸੀਂ ਉਹਨਾਂ ਨੂੰ ਵਾਰਨ ਕਰ ਦਿਓ ਕਿ ਭਾਈ ਜੇ ਤੁਸੀਂ ਅਸ਼ਾਂਤੀ ਫੈਲਾਈ, ਸ਼ਾਂਤੀ ਨੂੰ ਭੰਗ ਕੀਤਾ, ਤੁਹਾਡੇ ਤੇ ਕਰੜੇ ਫਿਰ ਅਸੀਂ ਕੇਸ ਦਰਜ ਕਰਾਂਗੇ, ਤੁਹਾਨੂੰ ਜੁਰਮਾਨੇ ਲਾਵਾਂਗੇ, ਜੋ ਪ੍ਰਾਪਰਟੀ ਦਾ ਨੁਕਸਾਨ ਹੋਇਆ ਉਹ ਤੁਹਾਡੇ ਤੋਂ ਭਰਵਾਵਾਂਗੇ। ਸ਼ਾਂਤਮਈ ਢੰਗ ਦੇ ਨਾਲ ਤੁਸੀਂ ਇਸ ਜਗ੍ਹਾ ਤੇ ਬਹਿ ਸਕਦੇ ਹੋ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੀਤਾ, ਤੁਹਾਨੂੰ ਯਾਦ ਹੋਣਾ, ਕਈ ਦਫਾ ਇਹ ਮਾਮਲਾ ਜਿਹੜਾ ਉਹ ਚਲੇ ਗਿਆ, ਸਰਕਾਰ ਹੀ ਲੈ ਜਾਂਦੀ ਹੈ ਕਿ ਕਿਸਾਨਾਂ ਦਾ ਪ੍ਰਦਰਸ਼ਨ ਨਹੀਂ ਹੋਣਾ ਚਾਹੀਦਾ। ਉਹ ਕੀ ਕਹਿੰਦੇ ਆ ਹਾਈ ਕੋਰਟ ਵਾਲੇ ਕਿ ਕਿਉਂ ਨਹੀਂ ਹੋਣਾ ਚਾਹੀਦਾ ਬਈ, ਤੁਸੀਂ ਇਸ ਤਰ੍ਹਾਂ ਕਰੋ, ਫਲਾਣੀ ਥਾਂ ਤੇ ਜਗ੍ਹਾ ਦੇ ਦਿਓ ਔਰ ਇਹਨਾਂ ਦਾ ਸਾਰਾ ਬੰਦੋਬਸਤ ਕਰੋ। ਯਾਦ ਹੈ ਨਾ ਤੁਹਾਨੂੰ, ਪਟਿਆਲੇ ਦੇ ਬਾਹਰ ਇੱਕ ਵਾਰੀ ਬਹੁਤ ਵੱਡਾ ਪ੍ਰਦਰਸ਼ਨ ਹੋਇਆ ਸੀ ਕਿਸਾਨਾਂ ਦਾ, ਤਾਂ ਉਹ ਹਾਈ ਕੋਰਟ ਨੇ ਜਗ੍ਹਾ ਦਿੱਤੀ ਸੀਗੀ। ਤਾਂ ਕਹਿਣ ਦਾ ਭਾਵ ਇਹ ਆ ਕਿ ਇਹ ਰਾਸ਼ਟਰ ਹਿੱਤ ਕਿਉਂ ਨਹੀਂ, ਉਹ ਦੱਸਣਾ ਜ਼ਰੂਰ ਚਾਹੀਦਾ। ਹਾਂ, ਮੈਂ ਵੀ ਇਸ ਹੱਕ ਦੇ ਵਿੱਚ ਹਾਂ ਕਿ ਭੰਨ ਤੋੜ ਜਾਂ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ, ਪਰ ਰਾਸ਼ਟਰ ਹਿੱਤ ਦੇ ਵਿੱਚ ਕਿਉਂ ਨਹੀਂ, ਇਹ ਸਮਝ ਤੋਂ ਪਰੇ ਦੀ ਗੱਲ ਆ। ਕਿਉਂਕਿ ਇੱਕ ਕਾਨੂੰਨ ਬਣਿਆ ਔਰ ਜੇ ਕਿਸੇ ਭਾਰਤੀ ਨਾਗਰਿਕ ਨੂੰ ਲੱਗਦਾ ਹੈ ਕਿ ਉਹ ਕਾਨੂੰਨ ਭਾਰਤੀ ਸੰਵਿਧਾਨ ਦੇ ਮੁਤਾਬਕ ਗਲਤ ਆ ਜਾਂ ਉਹਦੇ ਪੁਆਇੰਟ ਆਫ ਵਿਊ ਤੋਂ ਠੀਕ ਨਹੀਂ, ਤਾਂ ਉਹ ਪ੍ਰੋਟੈਸਟ ਕਰ ਸਕਦਾ ਹੈ, ਬਸ਼ਰਤੇ ਆ ਕਿ ਉਸ ਪ੍ਰੋਟੈਸਟ ਦੇ ਵਿੱਚ ਕੋਈ ਭੰਨ ਤੋੜ ਨਾ ਹੋਵੇ ਜਾਂ ਕੋਈ ਹਿੰਸਾ ਦਾ ਉਕਸਾਵਾ ਨਾ ਹੋਵੇ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਕੈਪਟਨ ਦੀ ਹੋਈ ਨਮੋਸ਼ੀ ਤੋਂ ਬਾਅਦ ਹੁਣ ਲੋਕਾਂ ਦੇ ਅੱਗੇ ਰੱਖੇ ਉਹਨੇ ਆંકੜੇ। ਦੇਖੋ ਕੈਪਟਨ ਅਮਰਿੰਦਰ ਸਿੰਘ ਨਾ, ਉਹ ਵੀ ਇਹਨਾਂ ਵਾਂਗੂ ਹੀ ਰਾਜਨੀਤੀ ਕਰ ਰਹੇ ਨੇ, ਕੋਈ ਤੁੱਕ ਜਿਹਾ ਨਹੀਂ ਬਣਦਾ। ਦਿੱਲੀ ਦੇ ਵਿੱਚ ਜਾ ਕੇ ਉੱਥੇ ਕਹਿ ਦਿੱਤਾ, ਦੇਖੋ ਕਿੱਡੀ ਹਾਸੋਹੀਣੀ ਗੱਲ ਹੈ। ਤੁਹਾਨੂੰ ਚੇਤੇ ਹੋਣਾ ਰਾਜ ਕਰਨਵੀਰ ਸਿੰਘ ਜੀ, ਉਹ ਤੋਂ ਇੱਕ ਦਿਨ ਪਹਿਲਾਂ ਆਪਾਂ ਇੱਕ ਖਬਰ ਕੀਤੀ ਸੀਗੀ ਕਿ ਬਿਜਲੀ ਦਾ ਬਿੱਲ ਦੇਣ ਖੁਣੋਂ ਇੱਕ ਨੌਜਵਾਨ ਖੁਦਕੁਸ਼ੀ ਕਰ ਗਿਆ।
ਉਹ ਪੰਜਾਬ ਦੀ ਖਬਰ ਸੀਗੀ। ਅਸੀਂ ਪੰਜਾਬੀ ਰੇਡੀਓ US ਤੇ ਇੱਕ ਦਿਨ ਪਹਿਲਾਂ ਕਰਕੇ ਹਟੇ ਸੀ। ਮੈਂ ਉਹਦੇ 'ਚ ਸਾਰੀ ਗੱਲਬਾਤ ਦੱਸੀ ਸੀਗੀ ਕਿ ਕਿਸ ਤਰ੍ਹਾਂ ਇੱਕ ਆਮ ਬੰਦੇ ਨੂੰ ਜਦੋਂ 10-15 ਹਜ਼ਾਰ ਦਾ ਬਿਜਲੀ ਦਾ ਬਿੱਲ ਆਉਂਦਾ, ਜਿਹਦੇ ਕੋਲ 1-2 ਬਲਬ ਹੁੰਦੇ, 1-2 ਪੱਖੇ ਚੱਲਦੇ ਆ, ਤਾਂ 1-2 ਚੀਜ਼ਾਂ ਹੋਰ ਚੱਲਦੀਆਂ ਹੋਣਗੀਆਂ, ਟੈਲੀਵਿਜ਼ਨ ਵਗੈਰਾ, ਤਾਂ ਉਹਨਾਂ ਨੂੰ ਵੀ 10-10 ਹਜ਼ਾਰ ਦੇ ਬਿੱਲ ਆਉਂਦੇ ਆ ਜਦੋਂ, ਤਾਂ 10,000 ਰੁਪਈਆ ਦੂਜੇ ਮਹੀਨੇ ਕੱਢਣਾ ਬਹੁਤ ਔਖਾ ਆਮ ਬੰਦੇ ਨੂੰ, ਖਾਸ ਤੌਰ ਤੇ ਨਿਮਨ ਮੱਧ ਵਰਗੀ ਹੈ ਜਿਹੜਾ। ਤਾਂ ਹੋਇਆ ਕਿ ਅਗਲੇ ਦਿਨ ਇਹਨਾਂ ਨੇ ਜਾ ਕੇ ਉੱਥੇ ਛਾਪ ਦਿੱਤਾ ਸਟੇਟਮੈਂਟ ਪੂਰਾ ਤਕੜਾ। ਕਹਿੰਦੇ ਜੀ ਕਿ ਬਿਜਲੀ ਸਾਡੀ ਸਸਤੀ, ਉਦਯੋਗਾਂ ਨੂੰ ਅਸੀਂ ਦੇ ਰਹੇ ਹਾਂ 5 ਤੋਂ 7 ਰੁਪਈਏ। ਫਿਰ ਸਮਾਰਟ ਸਕੂਲ ਅਸੀਂ 5,000 ਬਣਾ ਦਿੱਤੇ ਆ। ਫਿਰ 12 ਲੱਖ ਬੰਦਿਆਂ ਨੂੰ ਅਸੀਂ ਨੌਕਰੀ ਦਿੱਤੀ, 11 ਲੱਖ ਬੰਦਿਆਂ ਨੂੰ। ਹੁਣ ਇਹ ਬੜਾ ਹਾਸੋਹੀਣਾ ਉੱਥੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਬਿਆਨ ਸੀਗਾ। ਸਾਡੇ ਇੱਥੇ ਜਿਹੜੀ ਬਿਜਲੀ ਆ, ਘਰੇਲੂ ਬਿਜਲੀ ਆ, ਉਹ ਸਭ ਤੋਂ ਮਹਿੰਗੀ ਆ। ਜਿਹੜੀ ਉਦਯੋਗ ਦੀ ਬਿਜਲੀ ਆ, ਮੇਰੇ ਕੋਲ ਫਿਗਰ ਹੈ, ਅੰਕੜੇ ਆ ਕਿ ਤੁਸੀਂ ਸੱਚ ਜਾਣਿਓ 8,000 ਯੂਨਿਟ ਹੈ ਜਿਨ੍ਹਾਂ ਨੂੰ 1139 ਕਰੋੜ ਰੁਪਏ ਦੀ ਸਬਸਿਡੀ ਚੱਲ ਜਾਂਦੀ ਹੈ, ਔਰ 1500 ਚੋਂ ਜਿਹੜੀ ਬਚਦੀ ਹੈ ਮਾੜੀ ਮੋਟੀ ਜਿਹੜੀ ਸਬਸਿਡੀ, ਉਹ 1 ਲੱਖ ਯੂਨਿਟ 'ਚ ਵੰਡੀ ਜਾਂਦੀ ਹੈ। ਮਤਲਬ ਕਿ ਤਗੜੇ ਯੂਨਿਟ ਲੈ ਜਾਂਦੇ ਆ, ਮਾੜੇ ਯੂਨਿਟ ਜਿਹੜੇ ਹੈ, ਉਦਯੋਗਿਕ ਯੂਨਿਟ ਹੈ ਜਿਹੜੇ, ਉਹ ਰਹਿ ਜਾਂਦੇ ਥੋੜੀ ਥੋੜੀ ਸਬਸਿਡੀ ਦੇ ਨਾਲ ਹੀ ਦਾਗੀ ਹੋਏ ਪਏ ਆ। ਹੁਣ ਤੀਜੀ ਚੀਜ਼, ਸਮਾਰਟ ਸਕੂਲ ਜਿਹੜੇ ਇਹਨਾਂ ਨੇ ਬਣਾਏ, ਸਮਾਰਟ ਸਕੂਲ ਸਰਕਾਰ ਨੇ ਨਹੀਂ ਬਣਾਏ, ਉਹਦੇ 'ਚ ਕੰਟਰੀਬਿਊਸ਼ਨ ਜ਼ਰੂਰ ਹੈ। ਉਹ ਸਮਾਰਟ ਸਕੂਲ ਬਣਾਇਆ NRIs ਨੇ, ਟੀਚਰਾਂ ਨੇ, ਦਾਨੀਆਂ ਨੇ, ਪੰਚਾਇਤਾਂ ਨੇ ਰਲ ਕੇ। ਤਾਂ ਜਦੋਂ ਤੁਸੀਂ ਇਹ ਗੱਲ ਕਹਿੰਦੇ ਤਾਂ ਫਿਰ ਨਾਲ ਉਹਨਾਂ ਨੂੰ ਵੀ ਕ੍ਰੈਡਿਟ ਦਿਓ ਕਿ ਭਾਈ ਸਾਡੇ ਪੰਜਾਬ ਦੇ ਲੋਕ ਨਾ ਬਹੁਤ ਕੰਮ ਕਰਦੇ ਇਸ ਮਾਮਲੇ 'ਚ, ਬਹੁਤ ਬਿਆਨਤਦਾਰ ਨੇ, ਤਾਂ ਉਹਨਾਂ ਦਾ ਕ੍ਰੈਡਿਟ ਵੀ ਆਪਣੀ ਝੋਲੀ ਪਾ ਲਿਆ। ਹੁਣ ਰਹੀ ਰੁਜ਼ਗਾਰ ਦੀ ਗੱਲ, ਜਿਹੜਾ ਇਹਨਾਂ ਨੇ ਡਾਟਾ ਦਿੱਤਾ ਉਹ ਮੈਂ ਤੁਹਾਨੂੰ ਕੋਟ ਕਰ ਦੇਣਾ। ਇਹ ਕਹਿੰਦੇ ਆ ਕਿ 1 ਅਪ੍ਰੈਲ 2017 ਤੋਂ 31 ਦਸੰਬਰ 2019 ਤੱਕ 57,905 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ। ਫਿਰ 3,96,775 ਪ੍ਰਾਈਵੇਟ ਤੌਰ ਤੇ ਪਲੇਸਮੈਂਟ ਕਰਵਾਈ ਗਈ ਹੈ। 7,61,299 ਦੀ ਉਹ ਸਵੈ ਰੁਜ਼ਗਾਰ ਦੇ ਤਹਿਤ ਮਦਦ ਮੁਹੱਈਆ ਕਰਵਾ ਦਿੱਤੀ ਗਈ ਹੈ। ਯਾਨੀ ਕਿ ਇਹਨਾਂ ਨੇ ਕਾਫੀ ਦੱਸ ਦਿੱਤਾ, ਜਿੱਦਾਂ ਪ੍ਰਧਾਨ ਸੇਵਕ ਅਕਸਰ ਕਹਿੰਦੇ ਆ ਕਿ ਅਸੀਂ ਰਿਣ ਯੋਜਨਾ ਲਿਆਂਦੀ ਹੈ, ਕਰਜ਼ਾ ਯੋਜਨਾ ਲਿਆਂਦੀ ਆ, ਤਾਂ ਉਹ ਕਰਜ਼ਾ ਲੈ ਕੇ ਅਗਲੇ ਨੇ ਕੀ ਕੀਤਾ ਉਹਦਾ ਕੋਈ ਅੰਕੜਾ ਨਹੀਂ। ਚਲੋ ਆਪਾਂ ਇਸ ਗੱਲ ਤੇ ਫੇਰ ਆਉਂਦੇ ਹਾਂ। ਫਿਰ ਅੱਗੇ ਕਹਿੰਦੇ ਆ ਕਿ 20,21,568 ਘਰਾਂ ਨੂੰ ਮਨਰੇਗਾ ਸਕੀਮ ਦੇ ਤਹਿਤ ਰੁਜ਼ਗਾਰ ਦਿੱਤਾ ਗਿਆ ਹੈ। ਹੁਣ ਰਹਿ ਕੀ ਗਿਆ? ਪਹਿਲੀ ਗੱਲ ਆ ਜੋ ਕਿ ਸਤੰਬਰ ਤੋਂ 31 ਦਸੰਬਰ 2019 ਤੱਕ, ਮਤਲਬ ਕਿ 1 ਅਪ੍ਰੈਲ 2017 ਤੋਂ 31 ਦਸੰਬਰ 2019 ਤੱਕ 57,000 ਨੌਕਰੀ, 3 ਸਾਲਾਂ 'ਚ 57,000 ਨੌਕਰੀ ਹੈ, ਸਰਕਾਰੀ ਨੌਕਰੀ 57,000। ਐਵਰੇਜ ਲਾ ਲਓ ਕਿੰਨੀ ਬਣ ਗਈ? 19। ਔਰ ਦੂਜੇ ਪਾਸੇ ਲਾ ਲਓ 3,96,775 ਪ੍ਰਾਈਵੇਟ ਤੌਰ ਤੇ ਜਿਹੜੀ ਪਲੇਸਮੈਂਟ ਕਰਵਾਈ ਗਈ। ਪਲੇਸਮੈਂਟ ਕਰਵਾਉਣ 'ਚ ਤੁਸੀਂ ਕਾਫੀ ਵੱਡੇ ਇੰਸਟੀਚਿਊਟ 'ਚ ਪੜ੍ਹੇ ਹੋ ਰਾਜਕਰਨਵੀਰ ਸਿੰਘ ਜੀ, ਕੀ ਪਹਿਲਾਂ ਪਲੇਸਮੈਂਟ ਨਹੀਂ ਹੁੰਦੀ? ਉੱਥੇ ਤੇ ਆਮ ਹੀ ਉਹ ਮੇਲੇ ਲੱਗਦੇ ਹੁੰਦੇ ਆ ਨਾ ਕਿ ਕੰਪਨੀਆਂ ਆਉਂਦੀਆਂ, ਉਹ ਪਲੇਸਮੈਂਟ ਕਰਦੀਆਂ ਨੇ। ਇਹ ਹੁੰਦਾ ਆ, ਉਹਦੇ 'ਚ ਸਰਕਾਰ ਦਾ ਕੋਈ ਰੋਲ ਨਹੀਂ। ਹਾਂ, ਇਹਨਾਂ ਨੇ ਜਾ ਕੇ ਉੱਥੇ ਆਪਣਾ ਬੋਰਡ ਲਾ ਦਿੱਤਾ, ਫੱਟਾ ਲਾ ਦਿੱਤਾ। ਹੁਣ ਦੂਜੀ ਗੱਲ, ਮੇਰਾ ਸਵਾਲ ਇਹ ਆ ਕਿ ਉਹਨਾਂ 'ਚੋਂ ਕਿੰਨੇ ਨੌਜਵਾਨਾਂ ਨੂੰ ਵਧੀਆ ਸੈਲਰੀ ਪੈਕੇਜ ਮਿਲਿਆ? ਕਿਸੇ ਨੂੰ 10,000 ਤੋਂ ਉੱਤੇ ਦਾ ਨਹੀਂ ਮਿਲਿਆ। ਔਰ ਤੁਹਾਡੇ ਕੋਲ ਕੀ ਫਿਗਰ ਆ ਕਿ ਉਹਨਾਂ 'ਚੋਂ ਸਾਰੇ ਦੇ ਸਾਰੇ ਹਾਲੇ ਵੀ ਨੌਕਰੀ ਕਰਦੇ ਪਏ ਆ? ਤੁਸੀਂ ਉਹ ਅੰਕੜਾ ਦੱਸੋ ਜਿਹੜੇ ਧੱਕੇ ਖਾ ਕੇ 4 ਦਿਨਾਂ ਬਾਅਦ ਛੱਡ ਕੇ ਆ ਗਏ, ਉਹ ਵੀ ਦੱਸੋ। ਫਿਰ ਆਹ ਕਿੱਡੀ, ਮੈਂ ਕਹੂੰਗਾ ਕਿ ਹਾਸੋਹੀਣੀ ਗੱਲ ਆ। ਮਨਰੇਗਾ ਸਕੀਮ ਤਹਿਤ ਕਹਿੰਦੇ ਜੀ ਅਸੀਂ ਰੁਜ਼ਗਾਰ ਦੇ ਦਿੱਤਾ, ਜਦ ਕਿ ਮਨਰੇਗਾ ਕੇਂਦਰ ਦੀ ਸਕੀਮ ਹੈ। ਮਨਰੇਗਾ ਕੇਂਦਰ ਨੇ ਸ਼ੁਰੂ ਕੀਤੀ ਵੀ ਹੈ ਜੀ, ਉਹਦੇ 'ਚ ਸਟੇਟ ਥੋੜਾ ਜਿਹਾ ਸ਼ੇਅਰ ਜ਼ਰੂਰ ਪਾਉਂਦਾ ਹੈ, ਪਰ ਬਹੁਤੀ ਜ਼ਿਆਦਾ ਰਕਮ ਜਿਹੜੀ ਆ ਉਹ ਕੇਂਦਰ ਦੀ ਆਉਂਦੀ ਆ। ਇਹਦਾ ਮਤਲਬ ਕਿ ਤੁਸੀਂ ਤਾਂ ਫਿਰ ਪੰਜਾਬ 'ਚ ਕੋਈ ਬੇਰੁਜ਼ਗਾਰ ਛੱਡਿਆ ਹੀ ਨਹੀਂ ਹੈ। ਔਰ ਦੂਜੀ ਚੀਜ਼ ਜਿਹੜੀ ਇਹ ਗੱਲ ਕਹਿੰਦੇ ਆ ਕਿ 7,61,299 ਨੂੰ ਅਸੀਂ ਸਵੈ ਰੁਜ਼ਗਾਰ ਤਹਿਤ ਮਦਦ ਮੁਹੱਈਆ ਕਰਵਾਈ, ਉਹਦਾ ਕਰਜ਼ਾ ਵੀ ਦੱਸਣਾ ਕਿੰਨਾ ਵੰਡਿਆ ਗਿਆ। ਔਰ ਇਸ ਤਰ੍ਹਾਂ ਦੀ ਇਮਦਾਦ ਜਿਹੜੀ ਆ ਉਹ ਪਹਿਲਾਂ ਵੀ ਬੈਂਕ ਦਿੰਦੇ ਆ, ਪਹਿਲਾਂ ਵੀ ਜਿਹੜੇ ਸਰਕਾਰੀ ਅਦਾਰੇ ਦਿੰਦੇ ਆ। ਤਾਂ ਕਹਿਣ ਦਾ ਭਾਵ ਇਹ ਆ ਕਿ ਆਪਣੀ ਇੱਜ਼ਤ ਬਚਾਉਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਇੱਕ ਵਾਰੀ ਫੇਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ। ਨਾ ਇਹਨਾਂ ਕੋਲ ਇਹ ਫਿਗਰ ਹੈ ਕਿ ਉਹ ਜਿਹੜੀ ਪਲੇਸਮੈਂਟ ਹੋਈ ਆ ਉਹਦੇ 'ਚ ਇਸ ਟਾਈਮ ਨੌਕਰੀ ਕਰ ਕਿੰਨੇ ਰਹੇ ਆ, ਕਰ ਕਿੰਨੀ ਸੈਲਰੀ ਤੇ ਰਹੇ ਆ। ਔਰ ਦੂਜੀ ਗੱਲ, ਮਨਰੇਗਾ ਨੂੰ ਵਿੱਚ ਸ਼ਾਮਲ ਕੀਤਾ ਜਾ ਰਿਹਾ। ਔਰ ਤੀਜੀ ਗੱਲ, ਸਰਕਾਰੀ ਨੌਕਰੀ ਕਿੰਨੀ ਦਿੱਤੀ ਆ? 1 ਸਾਲ ਦੀ 18-19 ਹਜ਼ਾਰ, ਤਾਂ ਹੁਣ ਤੱਕ 57,000 ਜਿਹੜੀ ਕੁੱਲ ਬਣਦੀ ਆ। ਤਾਂ ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਇਹਨਾਂ ਚੀਜ਼ਾਂ 'ਚ ਉਲਝਣ ਦੀ ਥਾਂ ਤੇ
ਇਹਨਾਂ ਉਲਝਣਾਂ ਚੋਂ ਨਿਕਲਣ ਦਾ ਰਸਤਾ ਜਿਹੜਾ ਉਹ ਖੋਜਣਾ ਚਾਹੀਦਾ। ਜੀ ਜੀ, ਪਰ ਇਹ ਕਿੱਦਾਂ ਮੰਨਣ ਵੀ ਇਹਨਾਂ ਦੀ ਈਗੋ ਐਡੀ ਵੱਡੀ ਆ ਵੀ ਆਪਣੀ ਗਲਤੀ ਜਿਹੜੀ ਉਹ ਮੰਨ ਲੈਣਗੇ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਦੇ ਕਿਸਾਨਾਂ ਦੀਆਂ ਧੱਕੇ ਦੇ ਨਾਲ ਜ਼ਮੀਨਾਂ ਖੋਹੀਆਂ ਜਾਣ ਲੱਗੀਆਂ। ਇਹ ਬੜੀ ਮਾੜੀ ਖਬਰ ਹੈ, ਔਰ ਮੇਰੇ ਖਿਆਲ ਦੇ ਨਾਲ ਪੰਜਾਬੀਆਂ ਨੂੰ ਆ ਢੱਡਰੀਆਂ ਵਾਲਾ ਟਕਸਾਲੀਆਂ ਵਾਲਾ ਵਿਵਾਦ ਛੱਡ ਕੇ ਕੁਛ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਕਿਸਾਨ ਕੋਈ ਵੀ ਹੋ ਸਕਦਾ, ਕਿਸੇ ਵੀ ਮਜ਼ਹਬ ਦਾ ਹੋ ਸਕਦਾ, ਪਰ ਸਾਡੇ ਪੰਜਾਬ ਦਾ ਜ਼ਰੂਰ ਆ, ਪੰਜਾਬੀ ਜ਼ਰੂਰ ਆ। ਔਰ ਜੇ ਪੰਜਾਬ ਦਾ ਕਿਸਾਨ ਹੀ ਨਹੀਂ ਜਿਉਏਗਾ, ਪੰਜਾਬ ਦਾ ਭਵਿੱਖ ਨਹੀਂ ਜਿਉਂਦਾ ਰਹਿਣਾ। ਮੈਂ ਵਾਰ-ਵਾਰ ਕਹਿੰਦਾ ਕਿ ਸਾਡੇ ਪੰਜਾਬ ਦੀ ਬੈਕਬੋਨ ਕਿਸਾਨ ਆ, ਕਿਸਾਨੀ ਆ ਜੀ। ਹੁਣ ਇਹਦੇ ਵਿੱਚ ਕੀ ਆ ਕਿ ਲੁਧਿਆਣੇ ਦੇ ਲਾਗੇ ਹਲਵਾਰਾ ਤੁਸੀਂ ਸੁਣਿਆ ਹੋਣਾ, ਉੱਥੇ ਉਹਨਾਂ ਨੇ ਕੌਮਾਂਤਰੀ ਏਅਰਪੋਰਟ ਬਣਾਉਣਾ ਵਾ। ਉਹਦੇ ਵਾਸਤੇ ਇਹਨਾਂ ਨੂੰ ਚਾਹੀਦੀ ਹੈ 161 ਕਿੱਲੇ ਜ਼ਮੀਨ, ਲਗਭਗ ਲਾ ਲਓ ਕਿ 160 ਕਿੱਲੇ। ਉਹਦੇ ਵਾਸਤੇ ਕੀ ਆ ਕਿ ਜਿਹੜੇ ਕਿਸਾਨ ਇਹਨਾਂ ਨੇ ਨਿਸ਼ਾਨਦੇਹ ਕੀਤੇ ਆ ਕਿ ਇਹਨਾਂ ਦੀ ਪ੍ਰਾਪਰਟੀ ਆਪਾਂ ਲੈਣੀ ਆ, ਜ਼ਮੀਨ ਲੈਣੀ ਆ, ਉਹ ਇਸ ਹੱਕ ਦੇ ਵਿੱਚ ਨਹੀਂ। ਕਿਉਂਕਿ ਤੁਹਾਨੂੰ ਪਤਾ ਜੇ ਪੰਜਾਬ ਦੀ ਸਭ ਤੋਂ ਜ਼ਰਖੇਜ਼ ਵੇਖੀਏ ਜ਼ਮੀਨ ਤਾਂ ਉਹ ਲੁਧਿਆਣੇ ਏਰੀਏ 'ਚ ਪੈਂਦੀ ਆ ਜੀ, ਔਰ ਇਸ ਏਰੀਏ 'ਚ ਪੈਂਦੀ ਆ ਸਭ ਤੋਂ ਜ਼ਰਖੇਜ਼ ਮੇਰੇ ਖਿਆਲ ਦੇ ਨਾਲ। ਜਿੱਥੇ ਕਣਕ ਜਿਹੜੀ ਆ ਹੁਣ ਪੰਜਾਬ ਦੇ ਕਈ ਹਿੱਸਿਆਂ 'ਚ 60 ਮਣ ਨਿਕਲਦੀ ਹੋਏਗੀ, ਲੁਧਿਆਣੇ ਏਰੀਏ 'ਚ ਪਹਿਲਾਂ ਹੀ ਸੁਣਦੇ ਹੁੰਦੇ ਸਾਂ ਕਿ ਇੰਨਾ ਝਾੜ ਹੈ, ਕਿਉਂਕਿ ਉੱਥੇ ਜ਼ਰਖੇਜ਼ ਹੈ ਭੂਮੀ। ਤਾਂ ਕਹਿਣ ਦਾ ਭਾਵ ਇਹ ਆ ਕਿ ਉਸ ਜ਼ਰਖੇਜ਼ ਭੂਮੀ ਦਾ ਏਡਾ ਵੱਡਾ ਟੁਕੜਾ 160 ਕਿੱਲਿਆਂ ਦਾ, ਬਹੁਤ ਵੱਡੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਤਰਾਸਦੀ ਹੈ ਕਿਸਾਨਾਂ ਦੀ, ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ। ਹੁਣ ਇਹਨਾਂ ਨੇ ਕੀ ਕੀਤਾ ਕਿ ਅਵਾਰਡ ਜਾਰੀ ਕਰ ਦਿੱਤਾ, ਮਤਲਬ ਕਿ ਕਿਸਾਨ ਆਏ ਨਹੀਂ, ਉਹਨਾਂ ਨੇ ਆਖਿਆ ਅਸੀਂ ਨਹੀਂ ਜ਼ਮੀਨ ਦੇਣੀ, ਤਾਂ ਇਹਨਾਂ ਨੇ ਕੀ ਕੀਤਾ ਕਿ ਚੱਕ ਕੇ ਅਵਾਰਡ ਜਾਰੀ ਕਰ ਦਿੱਤਾ ਕਿ ਤੁਹਾਨੂੰ 39.5 ਕਰੋੜ ਰੁਪਈਆ ਦੇ ਦਿੰਦੇ ਹਾਂ। ਤਾਂ ਇਹਨੂੰ ਮੋਟਾ ਜਿਹਾ ਲਾ ਲਵਾਂ, ਹਾਲਾਂਕਿ ਮੈਥ ਦੇ ਵਿੱਚ ਮੈਂ ਬੜਾ ਕਮਜ਼ੋਰ ਹਾਂ, ਤਾਂ ਸਾਰਾ ਕੁਛ ਵਿੱਚ ਟਿਊਬਵੈਲ ਪਾ ਕੇ, ਘਰ ਪਾ ਕੇ, ਦੂਸਰੀਆਂ ਚੀਜ਼ਾਂ ਪਾ ਕੇ ਕਿੰਨਾ ਬਣਦਾ ਹੈ 22 ਲੱਖ ਪ੍ਰਤੀ ਕਿੱਲੇ ਦਾ, 22 ਲੱਖ ਪ੍ਰਤੀ ਕਿੱਲੇ ਦਾ। ਤਾਂ ਇਹ ਰਕਮ ਵੀ ਥੋੜੀ ਹੋ, ਤੇ ਦੂਸਰੇ ਪਾਸੇ ਜੇ ਆਪਾਂ ਵੇਖੀਏ ਤਾਂ ਲੁਧਿਆਣੇ ਦੀ ਜ਼ਮੀਨ ਛੱਡ ਕੇ ਬੰਦਾ ਜਾਊ ਤੇ ਜਾਊ ਕਿੱਥੇ। ਹੁਣ ਉਹ ਕਹਿੰਦੇ ਕਿ ਸਾਡੇ ਪੁਰਖਿਆਂ ਦੀ ਭੂਮੀ ਅਸੀਂ ਨਹੀਂ ਛੱਡਣੀ, ਅਸੀਂ ਇਸ ਭੂਮੀ ਨੂੰ ਨਹੀਂ ਛੱਡਣਾ, ਪਰ ਉਹ ਧੱਕੇ ਨਾਲ ਦੇਖ ਲਓ ਕਿ ਕਿਸਾਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਅਵਾਰਡ ਦੇ ਰਹੇ ਕਿ ਨਹੀਂ ਜੀ ਲੈਣਾ ਤਾਂ ਲੈ ਲਓ। ਇੱਥੋਂ ਤੱਕ ਚੇਤਾਵਨੀ ਦਿੱਤੀ ਕਿ ਇਸ ਤੋਂ ਬਾਅਦ ਅਸੀਂ ਰੈਫਰੈਂਸ ਕੋਰਟ ਦੇ ਵਿੱਚ ਰੱਖ ਦੇਵਾਂਗੇ, ਯਾਨੀ ਸੈਸ਼ਨ ਕੋਰਟ ਦੇ ਕੋਲ ਜਾ ਕੇ ਜਮ੍ਹਾਂ ਕਰਾ ਦਿਆਂਗੇ, ਉੱਥੋਂ ਤੁਹਾਨੂੰ ਇਹ ਲੈਣਾ ਪੈਣਾ, ਧੱਕੇ ਨਾਲ ਮੁਆਵਜ਼ਾ ਦੇ ਦਿਆਂਗੇ। ਤਾਂ ਮੇਰੇ ਖਿਆਲ ਦੇ ਨਾਲ ਪੰਜਾਬ ਵਾਸੀਆਂ ਨੂੰ ਸਮਝਣਾ ਚਾਹੀਦਾ, ਔਰ ਕਾਨੂੰਨ ਆ ਬਕਾਇਦਾ। ਜੇ ਤੁਸੀਂ ਦੇਖੋਗੇ ਭੂਮੀ ਅਧਿਗ੍ਰਹਿਣ ਇੱਕ ਕਾਨੂੰਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜ਼ਮੀਨ ਐਕਵਾਇਰੇਸ਼ਨ ਕੀ ਐਕਵਾਇਰ ਕਰਦੇ ਜਿਹਨੂੰ, ਤਾਂ ਉਹਦੇ ਵਿੱਚ ਸਾਫ਼ ਇੱਕ ਮੱਦ ਹੈ, ਸਾਫ਼ ਕਿਸਾਨਾਂ ਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਹੱਕ ਬਣਦਾ ਹੈ ਕਿ ਜਦ ਤੱਕ ਕਿਸਾਨ ਰਾਜੀ ਨਹੀਂ, ਧੱਕੇ ਨਾਲ ਜ਼ਮੀਨ ਨਹੀਂ ਲਈ ਜਾ ਸਕਦੀ। ਤਾਂ ਇੱਥੇ ਕਿਸਾਨ ਜਿਹੜੇ ਉਹ ਰਜ਼ਾਮੰਦ ਨਹੀਂ, ਜਾਂ ਤਾਂ ਬਹੁਤ ਗਿਣਤੀ 'ਚ ਕਿਸਾਨ ਰਜ਼ਾਮੰਦ ਹੋਣ ਤੇ ਚਲੋ 5-7 ਹੋਣ ਕਿ ਹਾਂ ਭਾਈ ਨਹੀਂ ਜੀ ਅਸੀਂ ਤੇ ਨਹੀਂ ਦੇਣੀ ਜ਼ਮੀਨ, ਤੇ 80 ਕਹਿਣ ਕਿ ਹਾਂ ਜ਼ਮੀਨ ਦੇਣੀ ਹੈ। ਇੱਥੇ 90 ਦੇ 90 ਜਿਹੜੇ ਕਿਸਾਨ ਆ ਉਹ ਕਹਿੰਦੇ ਕਿ ਨਹੀਂ ਜੀ ਅਸੀਂ ਜ਼ਮੀਨ ਨਹੀਂ ਦੇਣੀ। ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਦੀ ਸਹਿਮਤੀ ਦੇਖਣੀ ਚਾਹੀਦੀ। ਔਰ ਅੱਗੇ ਸਾਨੂੰ ਹਵਾਈ ਅੱਡਿਆਂ ਨੇ ਕੀ ਦਿੱਤਾ, ਪਹਿਲਾਂ ਬਠਿੰਡੇ ਬਣਾਉਣਾ ਸੀ ਕ੍ਰਿਕਟ ਸਟੇਡੀਅਮ, ਉਦੋਂ ਕਿੰਨੀ ਜ਼ਮੀਨ ਲੈ ਲਈ, ਉਹ ਕ੍ਰਿਕਟ ਸਟੇਡੀਅਮ ਛੱਡੋ ਮੱਛੀ ਮਾਰਕੀਟ ਬਣੀ ਪਈ ਆ ਉੱਥੇ। ਫਿਰ ਦੀਨਾ ਨਗਰ ਬਣਾ ਦਿਆਂਗੇ ਏਅਰਪੋਰਟ, ਫਲਾਣੀ ਥਾਂ ਤੇ ਬਣਾ ਦਿਆਂਗੇ ਏਅਰਪੋਰਟ। ਇਹ ਸਾਡੀ ਜ਼ਮੀਨ ਨੂੰ ਹੜੱਪਿਆ ਜਾ ਰਿਹਾ ਹੈ। ਤਾਂ ਮੈਂ ਵਾਰ-ਵਾਰ ਕਹੂੰਗਾ ਕਿ ਇਹਨਾਂ ਚੀਜ਼ਾਂ ਪ੍ਰਤੀ ਸੁਚੇਤ ਰਹੋ। ਠੀਕ ਹੈ, ਤੁਹਾਡੇ ਦੂਸਰੇ ਝਗੜੇ ਵੀ ਚੱਲਦੇ ਰਹਿਣੇ ਚਾਹੀਦੇ ਆ, ਪਰ ਆਹ ਜਿਹੜੀਆਂ ਹਸਤੀ ਨਾਲ ਜੁੜੀਆਂ, ਵਜੂਦ ਨਾਲ, ਹੋਂਦ ਨਾਲ ਜੁੜੀਆਂ ਚੀਜ਼ਾਂ ਨੇ, ਇਹਦੇ ਤੇ ਵੀ ਨਿਗਾਹ ਜ਼ਰੂਰ ਬਣਾਈ ਰੱਖੋ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਆਪਾਂ ਖਬਰ ਦੇ ਉੱਤੇ ਨਜ਼ਰ ਮਾਰੀ ਤਾਂ ਕਹਿੰਦੇ ਸਟਿੱਕਰ ਮੁਹਿੰਮ ਪੰਜਾਬ ਅਤੇ ਹਰਿਆਣਾ ਵਿੱਚ ਲਿਆਉਣ ਦਾ ਜਿਹੜਾ ਮਾਮਲਾ ਹੈ ਹਾਈ ਕੋਰਟ ਪਹੁੰਚਿਆ। ਦੇਖੋ ਪਿਛਲੇ ਦਿਨੀ ਇੱਕ ਫੈਸਲਾ ਆਇਆ ਸੀਗਾ, ਤੇ ਉਸ ਤੋਂ ਬਾਅਦ ਹੋਇਆ ਕਿ ਸਾਡੇ ਪੰਜਾਬ ਦੇ ਵਿੱਚ ਵੀ ਖੁਰਚਣੇ ਸ਼ੁਰੂ ਕਰ ਦਿੱਤੇ ਇਹਨਾਂ ਨੇ ਸਟਿੱਕਰ, ਆ ਜਿਹੜੇ ਮੋਟਰਸਾਈਕਲਾਂ ਤੇ, ਬਾਈਕ ਤੇ, ਕਾਰਾਂ ਤੇ ਲੱਗੇ ਹੁੰਦੇ ਆ, ਜਿਹਦੇ 'ਚ ਕਿਸੇ ਨੇ ਸ਼ੇਰ ਗਿੱਲ ਲਿਖਿਆ ਹੁੰਦਾ, ਕਿਸੇ ਨੇ 2 ਟਕੂਏ ਜਿਹੇ ਬਣਾ ਕੇ ਲਿਖਿਆ ਹੁੰਦਾ ਜਿਹੜਾ ਖੰਗਿਆ ਸਤੰਗਿਆ, ਇਸ ਤਰ੍ਹਾਂ ਕਰਕੇ ਨਾ ਬਹੁਤ ਕੁਛ ਚੱਲਦਾ। ਤਾਂ ਪ੍ਰੈਸ, ਫਲਾਣ, ਆਰਮੀ, ਜੇ ਆਪਾਂ ਦੇਖੀਏ ਤਾਂ ਇਸ ਤਰ੍ਹਾਂ ਲੱਗਦਾ ਪੰਜਾਬ ਦੇ ਵਿੱਚ ਘੱਟੋ ਘੱਟ 25-30 ਲੱਖ ਬੰਦੇ ਤੇ ਪ੍ਰੈਸ ਦੇ ਵਿੱਚ ਹੀ ਆ। ਆਰਮੀ ਦੇ ਵਿੱਚ ਇਹ ਲੱਗਦਾ ਵੀ ਅੱਧੇ ਜ਼ਿਆਦਾ ਪੰਜਾਬ ਤੁਰਿਆ ਫਿਰਦਾ, ਤੇ ਪੁਲਿਸ ਵਾਲਾ ਤੇ ਇਹ ਲੱਗਦਾ ਵੀ ਹਰੇਕ ਘਰ ਦੇ ਵਿੱਚ ਇੱਕ ਪੁਲਿਸੀਆ ਵਾ, ਕਿਉਂਕਿ ਹਰੇਕ ਦੇ ਹੁੰਦੇ ਆ। ਜੇ ਕੋਈ ਰਹਿ ਜਾਵੇ ਤੇ ਫਿਰ ਉਹ ਦੂਸਰਾ ਲਾ ਲੈਂਦਾ, ਵਕੀਲ ਵਾਲਾ ਲਾ ਲਿਆ ਜਾਂ ਕੁਛ VIP ਵਾਲਾ ਲਾ ਲਿਆ, ਇਹ ਸਭ ਕੁਛ ਚੱਲਦਾ। ਉਹ ਫੈਸਲਾ ਸੀਗਾ
ਸਿਰਫ ਤੇ ਸਿਰਫ ਪੰਚਕੂਲਾ, ਮੋਹਾਲੀ ਤੇ ਚੰਡੀਗੜ੍ਹ ਵਾਸਤੇ। ਇੱਥੇ ਵੀ ਇਹਨਾਂ ਨੇ ਬਿਨਾਂ ਪੁਸ਼ਟੀ ਕੀਤਿਆਂ ਕੰਮ ਚਲਾ ਦਿੱਤਾ। ਬਾਅਦ 'ਚ ਪਤਾ ਲੱਗਿਆ ਕਿ ਉਹ ਫੈਸਲਾ ਜਿਹੜਾ ਆਇਆ ਸੀਗਾ, ਜਿਹੜਾ ਕਿ ਆਪਾਂ ਪਹਿਲੇ ਦਿਨ ਹੀ ਦੱਸ ਦਿੱਤਾ ਸੀ ਆਪਣੇ ਸਰੋਤਿਆਂ ਨੂੰ, ਉਹ ਸਿਰਫ ਤੇ ਸਿਰਫ ਉੱਥੋਂ ਦੇ 3 ਸ਼ਹਿਰਾਂ ਵਾਸਤੇ ਸੀ। ਤਾਂ ਬਹਰਹਾਲ ਇੱਕ ਹੁਣ ਹਰਿਆਣੇ ਤੋਂ ਸੱਜਣ ਨੇ, ਦਿਨੇਸ਼ ਕੁਮਾਰ ਜੀ, ਉਹ ਪਹੁੰਚ ਗਏ ਆ ਉੱਥੇ ਪੰਜਾਬ ਤੇ ਹਰਿਆਣਾ ਕੋਲ 'ਚ। ਉਹ ਕਹਿੰਦੇ ਕਿ ਇਹ ਮੁਹਿੰਮ ਜਿਹੜੀ ਆ ਪੰਜਾਬ ਤੇ ਹਰਿਆਣੇ 'ਚ ਵੀ ਲਿਆਓ, ਉੱਥੇ ਵੀ ਬੜਾ ਗੰਦ ਪਾਇਆ ਹੋਇਆ ਲੋਕਾਂ ਨੇ। ਤਾਂ ਮੇਰੇ ਖਿਆਲ ਦੇ ਨਾਲ ਠੀਕ ਆ, ਆਉਣੀ ਚਾਹੀਦੀ, ਇਸ ਤਰ੍ਹਾਂ ਦੀ ਮੁਹਿੰਮ ਆਉਣੀ ਚਾਹੀਦੀ ਆ। ਐਵੇਂ ਜਦੋਂ ਸੜਕ ਤੇ ਤੁਰੇ ਜਾਂਦੇ ਤੇ ਧੌਂਸ ਜਮਾਉਂਦੇ ਆ, ਫਲਾਣਾ ਟਮਕਾਣਾ, ਇੱਕੋ ਜਿਹਾ ਹੋਣਾ ਚਾਹੀਦਾ, ਇਕੁਅਲਿਟੀ ਹੋਣੀ ਚਾਹੀਦੀ ਆ। ਦੂਜੀ ਗੱਲ ਇਹ ਆ ਕਿ ਜਦੋਂ ਇਸ ਤਰ੍ਹਾਂ ਦੇ ਫਿਰ ਫੈਸਲੇ ਆਉਣੇ ਸ਼ੁਰੂ ਹੋ ਗਏ ਅਦਾਲਤਾਂ 'ਚ, ਤਾਂ ਮੇਰੇ ਖਿਆਲ ਦੇ ਨਾਲ ਜੋ ਪਾਰਕਿੰਗ ਦੀ ਸਮੱਸਿਆ, ਤਾਂ ਪਾਰਕਿੰਗ ਪਾਲਿਸੀ ਵਾਸਤੇ ਵੀ ਇਹਨਾਂ ਸੂਬਿਆਂ ਨੂੰ ਕਹਿਣਾ ਚਾਹੀਦਾ। ਤੁਸੀਂ ਦੇਖੋ ਵੱਡੇ ਵੱਡੇ ਸ਼ਹਿਰ ਹੈ, ਜਿੱਦਾਂ ਅੰਮ੍ਰਿਤਸਰ ਹੋਇਆ ਜਾਂ ਪਟਿਆਲਾ ਵਾ, ਬਹੁਤ ਸਾਰੇ ਸ਼ਹਿਰ ਤੁਹਾਨੂੰ ਐਸੇ ਆ, ਤਕਰੀਬਨ ਪੰਜਾਬ ਦਾ ਹਰੇਕ ਸ਼ਹਿਰ ਲਾ ਲਓ, ਮੈਂ ਜਿੰਨੇ ਕੁ ਵੇਖਿਆ, ਸਾਰਿਆਂ ਦੇ ਵਿੱਚ ਪਾਰਕਿੰਗ ਦੀ ਅੱਜ ਬਹੁਤ ਸਮੱਸਿਆ ਆ ਰਹੀ ਹੈ, ਕਿਉਂਕਿ ਵਾਹਨ ਵੱਧ ਰਹੇ ਆ। ਪਰ ਉਹ ਇੱਕ ਪ੍ਰੋਪਰ ਜੋ ਇਹਨਾਂ ਦੇ ਕੋਲ ਪਲਾਨ ਹੋਣਾ ਚਾਹੀਦਾ, ਉਹ ਇਹਨਾਂ ਦੇ ਕੋਲ ਨਹੀਂ ਹੈ ਸ਼ਹਿਰਾਂ ਦੇ ਵਿੱਚ। ਤਾਂ ਜਦੋਂ ਇਸ ਤਰ੍ਹਾਂ ਦੇ ਫਿਰ ਹੁਕਮ ਆਉਣੇ ਸ਼ੁਰੂ ਹੋ ਗਏ, ਤਾਂ ਫਿਰ ਪਾਰਕਿੰਗ ਦੇ ਮਾਮਲੇ ਤੇ ਵੀ ਕੋਈ ਨਾ ਕੋਈ ਜਿਹੜਾ ਹੁਕਮ ਆ ਉਹ ਦੇਣਾ ਚਾਹੀਦਾ ਪੰਜਾਬ ਅਤੇ ਹਰਿਆਣਾ ਕੋਲ ਨੂੰ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਰਮਨਦੀਪ ਸਿੰਘ ਸਨੀ ਦੀ ਘਰਵਾਲੀ ਨੇ ਡੇਲੀ ਪੋਸਟ ਨੂੰ ਕਰੋੜ ਦਾ ਨੋਟਿਸ ਭੇਜਿਆ। ਦੇਖੋ, ਰਮਨਦੀਪ ਸਿੰਘ ਸੰਨੀ ਕੌਣ ਆ? ਇਹ ਅਸਲ ਦੇ ਵਿੱਚ ਇੱਕ ਮੁੰਡਾ ਸੀ ਜਿਹਨੂੰ ਅੱਤਵਾਦੀ ਵਿਰੋਧੀ ਕਾਨੂੰਨ ਦੇ ਵਿੱਚ ਉਲਝਾਇਆ ਗਿਆ, ਇਹਦੇ ਤੇ ਕੇਸ ਪਾਇਆ ਗਿਆ। 2014 ਦੀ ਗੱਲ ਹੈ ਮੇਰੇ ਖਿਆਲ ਦੇ ਨਾਲ, ਬਠਿੰਡੇ ਦਾ। ਉਸ ਤੋਂ ਬਾਅਦ ਫਿਰ ਹੁਣ ਤੱਕ ਇਹ ਅੰਦਰ ਹੀ ਆ। ਉਹਦੇ ਵਿੱਚ ਹੋਇਆ ਕਿ 2019 ਚ ਇਹਨੂੰ ਬਰੀ ਕਰ ਦਿੱਤਾ ਗਿਆ ਸੀ, ਪਰ ਜੇਲ੍ਹ ਚੋਂ ਬਾਹਰ ਨਹੀਂ ਆ ਸਕਿਆ, ਕਿਉਂਕਿ ਜੇਲ੍ਹ ਦੇ ਵਿੱਚ ਬੈਠਿਆਂ ਹੀ ਇਹਦੇ ਤੇ ਇੱਕ ਹੋਰ ਕੇਸ ਪਾ ਦਿੱਤਾ ਗਿਆ ਸੀ 2017 ਚ, ਕਿ ਇਹ ਬਾਹਰਲੇ ਜਿਹੜੇ ਅੱਤਵਾਦੀ ਉਹਨਾਂ ਦੇ ਨਾਲ ਸੰਪਰਕ 'ਚ ਆ ਔਰ ਕੋਈ ਵੱਡੀ ਯੋਜਨਾ ਉਲੀਕ ਰਿਹਾ, ਹਥਿਆਰਾਂ ਦੀ ਰਿਕਵਰੀ ਵੀ ਦਿਖਾ ਦਿੱਤੀ। ਹੁਣ ਦੇਖੋ ਬੇੜਾ ਗਰਕ ਹੋਇਆ ਪਿਆ ਕਿ ਕੋਈ ਜੇਲ੍ਹ 'ਚ ਬੰਦਾ ਬੈਠਾ ਬਾਹਰਲੇ ਅੱਤਵਾਦੀਆਂ ਦੇ ਨਾਲ ਸੰਪਰਕ ਕਰ ਰਿਹਾ, ਤੇ ਫਿਟ ਲਾਉਣ ਤੇ ਤੁਹਾਡੀ ਪਹਿਲਾ ਕੇਸ ਤੇ ਫਿਰ ਤੁਹਾਡੇ ਤੇ ਦਰਜ ਹੋਣਾ ਚਾਹੀਦਾ। ਜਦ ਕਿ ਇਹ ਬੰਦਾ ਕੁਰਲਾ ਰਿਹਾ, ਕੋਈ ਸਿੱਖ ਜਥੇਬੰਦੀ ਵੀ ਇਹਦਾ ਸਾਥ ਨਹੀਂ ਦਿੰਦੀ, ਕੋਈ ਇਹਦੇ ਨਾਲ ਮਨੁੱਖੀ ਅਧਿਕਾਰ ਵਾਲਾ ਨਹੀਂ ਖੜਦਾ ਇਸ ਮੁੰਡੇ ਦੇ ਨਾਲ, ਕਿ ਭਾਈ ਮੇਰੇ ਨਾਲ ਕਿੱਡਾ ਧੱਕਾ ਹੋ ਰਿਹਾ। ਤਾਂ ਇਹਨੇ ਬੀਤੇ ਦਿਨ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀਗੀ। ਭੁੱਖ ਹੜਤਾਲ ਸ਼ੁਰੂ ਕੀਤੀ ਜਦ, ਤਾਂ ਫਿਰ ਇਹਨੇ ਪਾਣੀ ਵੀ ਛੱਡ ਦਿੱਤਾ। ਹਾਲਤ ਜਦੋਂ ਵਿਗੜ ਗਈ ਸਨੀ ਦੀ, ਤਾਂ ਫਿਰ ਇਹਨੂੰ ਹਸਪਤਾਲ ਖੜਿਆ ਗਿਆ। ਉੱਥੇ ਚਲੋ ਮੀਡੀਆ ਵਾਲੇ ਆਏ ਸੀਗੇ। ਤਾਂ ਇਹ ਜਿਹੜਾ ਡੇਲੀ ਪੋਸਟ ਅਦਾਰਾ ਆ, ਵੈਸੇ ਡੇਲੀ ਪੋਸਟ ਹੈ ਨਾ, ਜਿਹੜਾ ਡੇਲੀ ਕੋਈ ਨਾ ਕੋਈ ਇਹੋ ਜਿਹਾ ਪੋਸਟ ਪਾ ਦਿੰਦਾ ਜਿਹਦੇ ਤੇ ਫਿਰ ਦੋਸਤ ਵੀ ਖਫਾ ਹੋ ਜਾਂਦਾ ਤੇ ਜਿਹੜਾ ਇਹਨਾਂ ਦਾ ਆਲੋਚਕ ਉਹ ਵੀ ਖਫਾ ਹੋ ਜਾਂਦਾ। ਤਾਂ ਇਹਨਾਂ ਨੇ ਚੱਕ ਕੇ ਖਬਰ ਲਾ ਦਿੱਤੀ ਕਿ ਗੈਂਗਸਟਰ ਦੀ ਹਾਲਤ ਵਿਗੜੀ। ਹੁਣ ਉਹਦੀ ਪਤਨੀ ਨੇ ਸਵਾਲ ਕੀਤਾ ਕਿ ਮੇਰੇ ਪਤੀ ਦਾ ਤੁਸੀਂ ਵੇਖਿਆ ਕੀ ਹੈ? ਇੱਕ ਕੇਸ ਪਹਿਲਾਂ ਦਰਜ ਹੋਇਆ, ਉਹਦੇ 'ਚ ਉਹ ਬਰੀ ਹੋ ਚੁੱਕਾ, ਵਾਰਜ਼ਿਤ ਅੱਤਵਾਦ ਵਿਰੋਧੀ ਕਾਨੂੰਨ ਦੇ ਵਿੱਚ ਜਿਹੜਾ ਕੇਸ ਪਿਆ ਸੀ ਉਹਦੇ ਤੇ, ਉਹਦੇ 'ਚੋਂ ਉਹ ਬਾਇਜ਼ਤ ਬਰੀ ਹੈ। ਤੇ ਜਿਹੜਾ ਦੂਸਰਾ ਕੇਸ ਹੈ ਉਹ ਜੇਲ੍ਹ 'ਚ ਬੈਠੇ ਤੇ ਮੜ ਦਿੱਤਾ ਗਿਆ। ਤੁਸੀਂ ਸਾਡੇ ਨਾਲ ਖੜਨਾ ਕੀ ਆ? ਤੁਸੀਂ ਸਾਨੂੰ ਮਜ਼ਾਕ ਕਰ ਰਹੇ ਹੋ। ਹਾਲਾਂਕਿ ਜੋ ਉਸ ਅਦਾਰੇ ਦੇ ਹੈਗੇ ਆ ਆਫੀਸ਼ੀਅਲ, ਜਿਨ੍ਹਾਂ ਦੇ ਨਾਲ ਇੱਕ ਬਠਿੰਡੇ ਤੋਂ ਪੱਤਰਕਾਰ ਨੇ ਜਿਹਨੇ ਸਟੋਰੀ ਲਾਈ ਹੈ ਆਪਣੇ ਅਖਬਾਰ ਦੇ ਵਿੱਚ, ਉਹਨੇ ਗੱਲਬਾਤ ਕੀਤੀ ਹੈ, ਤਾਂ ਉਹ ਕਹਿੰਦੇ ਕਿ ਟੈਕਨੀਕਲੀ ਕੋਈ ਗਲਤੀ ਹੋ ਗਈ ਹੈ, ਸਭ ਤੋਂ ਜਲਦੀ ਇਹਨੂੰ ਸੁਧਾਰ ਲਿਆ ਜਾਊਗਾ। ਇਹ ਗਲਤੀ ਹੋ ਗਈ, ਜਦੋਂ ਤੁਸੀਂ ਮੰਨਦੇ ਹੋ ਤਾਂ ਫਿਰ ਤੁਹਾਨੂੰ ਪਰਿਵਾਰ ਤੋਂ ਮਾਫੀ ਵੀ ਮੰਗਣੀ ਚਾਹੀਦੀ ਹੈ ਕਿ ਭਾਈ ਅਸੀਂ ਇਹ ਗਲਤੀ ਕਰ ਬੈਠੇ। ਜਦੋਂ ਤੁਸੀਂ ਗਲਤੀ ਮੰਨ ਰਹੇ ਹੋ ਤਾਂ ਫਿਰ ਮਾਫੀ ਮੰਗਣ 'ਚ ਵੀ ਗੁਰੇਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਵਾਰ-ਵਾਰ ਹੋ ਰਿਹਾ, ਵਾਰ-ਵਾਰ ਹੋ ਰਿਹਾ। ਮੈਂ ਕਹੂੰਗਾ ਹੁਣ ਦੇਖੋ, ਉਹ ਮੁੰਡੇ ਫੜੇ ਗਏ ਉੱਥੇ ਫਾਇਰਿੰਗ ਕਰਦੇ, ਚਲੋ ਉਹ ਵੀ ਮੁੰਡੇ, ਮੈਂ ਅੱਗੇ ਵੀ ਸਵਾਲ ਚੁੱਕਿਆ ਸੀ ਕਿ ਜੇ ਉਹਨਾਂ ਦੀ ਥਾਂ ਤੇ ਕੋਈ ਸਿੱਖ ਹੁੰਦਾ, ਮੁਸਲਮਾਨ ਹੁੰਦਾ, ਜਾਮੀਆ 'ਚ ਇਸ ਤਰ੍ਹਾਂ ਪਿਸਤੌਲ ਲੈ ਕੇ ਗਿਆ ਹੁੰਦਾ, ਕੀ ਤੁਸੀਂ ਉਹਨੂੰ ਇਸੇ ਤਰ੍ਹਾਂ ਨਾਬਾਲਗ ਲਿਖਦੇ, ਇਸੇ ਤਰ੍ਹਾਂ ਯੁਵਕ ਲਿਖਦੇ? ਨਹੀਂ, ਤੁਸੀਂ ਉੱਥੋਂ ਸਟੂਡੀਓ 'ਚੋਂ ਹੀ ਚਲਾ ਕੇ ਮਾਰਨਾ ਸੀਗਾ ਆਪਣਾ ਲੇਬਲ ਅੱਤਵਾਦੀ ਦਾ। ਤਾਂ ਠੀਕ ਆ ਕਿ ਅੱਤਵਾਦੀ ਹੁੰਦੇ ਇਸੇ ਤਰ੍ਹਾਂ ਦੀ ਅੱਤਵਾਦੀ ਹੈ, ਤਾਂ ਪਰ ਉਹਦੇ 'ਚ ਇਸ ਤਰ੍ਹਾਂ ਦੀ ਕਮਿਊਨਲ ਅਪਰੋਚ ਨਹੀਂ ਹੋਣੀ ਚਾਹੀਦੀ। ਔਰ ਆਹ ਜਿਹੜਾ ਪੰਜਾਬ ਦਾ ਮੀਡੀਆ, ਇੱਥੇ ਜੀ ਕੋਈ 4 ਦਾਤਨਾ ਚੋਰੀ ਕਰ ਲਵੇ, 4 ਜੰਮੂ ਤੋਂ ਜਾਮਣ ਲਾ ਲਵੇ, ਉਹਨੂੰ ਵੀ ਲਿਖ ਦਿੰਦੇ ਗੈਂਗਸਟਰ। ਜੀ ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਵੀ ਜਿਹੜੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਮਾਮਲਾ ਹੁਣ ਇੱਕ ਵਾਰੀ ਫੇਰ ਸੁਰਖੀਆਂ ਦੇ ਵਿੱਚ ਆ। ਦੇਖੋ, ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਇਹ ਮਾਮਲਾ ਜਿਹੜਾ ਹੁਣ ਫੇਰ ਇਸ ਕਰਕੇ ਭਖਿਆ ਪਿਆ ਵਾ ਕਿਉਂਕਿ ਇੱਕ ਪੁਸਤਕ ਛਪੀ ਆ, ਕਾਫੀ ਵੱਡੇ ਇਤਿਹਾਸਕਾਰ ਹੈ ਡਾਕਟਰ ਅਨੁਰਾਗ ਸਿੰਘ, ਉਹਨਾਂ ਨੇ ਆਪਣੇ ਪੇਜ ਤੇ ਦੀ ਜਾਣਕਾਰੀ ਦਿੱਤੀ ਹੈ। ਉਹ ਕਹਿੰਦੇ ਕਿ ਸਿੱਖ ਇਤਿਹਾਸ ਦੇ ਫਾਰਸੀ ਸਰੋਤ
ਸਰਲੇਖ ਹੇਠ ਜਿਹੜੀ ਨਵੰਬਰ 2016 ਵਿੱਚ ਗੋਲਡਨ ਆਫਸੈਟ ਪ੍ਰੈਸ ਵਿੱਚ ਇਹਨਾਂ ਨੇ ਕਿਤਾਬ ਛਾਪੀ ਆ, ਯਾਨੀ ਕਮੇਟੀ ਵਾਲਿਆਂ ਨੇ। ਉਹਦੇ 3 ਪੰਨੇ ਆ, 194, 197, 201, ਮੈਂ ਕੋਟ ਕਰ ਰਿਹਾ, 194, 197, 201। ਇਹਨਾਂ ਤੇ 3 ਗੁਰੂ ਗ੍ਰੰਥ ਸਾਹਿਬ ਦੀਆਂ ਲਿਖੀਆਂ ਇਤਿਹਾਸਕ ਬੀੜਾਂ, 3 ਗੁਰੂ ਗ੍ਰੰਥ, ਮੇਰੇ ਖਿਆਲ ਦੇ ਨਾਲ 3 ਗੁਰੂਆਂ ਵੱਲੋਂ ਸ਼ਾਇਦ ਲਿਖੀਆਂ ਹੋਣੀਆਂ ਜਾਂ 3 ਗੁਰੂ ਗ੍ਰੰਥ ਸਾਹਿਬ, ਪਤਾ ਨਹੀਂ, ਉਹਨਾਂ ਦੀਆਂ ਲਿਖੀਆਂ ਇਤਿਹਾਸਕ ਬੀੜਾਂ ਜਿਹੜੀਆਂ, ਉਹਨਾਂ ਦੀਆਂ ਤਸਵੀਰਾਂ ਦੇ ਕੇ ਇਹ ਗੱਲ ਸਵੀਕਾਰ ਕਰ ਲਈ ਗਈ ਕਿ ਬੀੜਾ ਰਿਕਾਰਡ ਦੇ ਵਿੱਚ ਮੌਜੂਦ ਆ। ਮਤਲਬ ਸਮਝ ਗਏ ਤੁਸੀਂ ਕਿ ਉਹ ਇਤਿਹਾਸਕ ਪੁਰਾਤਨ ਬੀੜਾ ਨੇ ਜਿਨ੍ਹਾਂ ਬਾਰੇ ਕਿਹਾ ਗਿਆ ਕਿ ਇਹ 1984 ਚ ਚੁੱਕ ਲਈਆਂ ਗਈਆਂ ਜਾਂ ਸਾੜ ਦਿੱਤੀਆਂ ਗਈਆਂ, ਜਦ ਕਿ 2016 ਦੇ ਵਿੱਚ ਜਿਹੜੀ ਪੁਸਤਕ ਛਪਦੀ ਹੈ ਸਿੱਖ ਇਤਿਹਾਸ ਦੇ ਫਾਰਸੀ ਸਰੋਤ, ਉਹਦੇ ਵਿੱਚ ਜੋ ਖਾਸ ਤੌਰ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਹੈ, ਉਹਨਾਂ ਦੇ ਨਿਸ਼ਾਨ ਮੂਲ ਮੰਤਰ ਵਾਲੀ ਪੁਰਾਤਨ ਇਤਿਹਾਸਕ ਬੀੜ 11 ਅਗਸਤ 1671 ਦੀ ਇਤਿਹਾਸਕ ਬੀੜ, ਜਿਸ ਤੇ ਗੁਰੂ ਤੇਗ ਬਹਾਦਰ ਦਾ ਨਿਸ਼ਾਨ ਮੂਲ ਮੰਤਰ, ਤੀਜੀ ਬੀੜ ਗੁਰੂ ਹਰਕ੍ਰਿਸ਼ਨ ਜੀ ਦੇ ਪੱਟਣ ਦੀ ਸੰਗਤ ਨਾਲ ਹੁਕਮਨਾਮੇ ਨਾਲ ਸੁਯੋਭਿਤ ਹੈ, ਉਹਨਾਂ ਦੀਆਂ ਤਸਵੀਰਾਂ ਤੇ ਹਵਾਲੇ ਆ। ਮਤਲਬ ਕਿ ਤੁਸੀਂ ਆਪ ਹੀ ਦੇਖ ਲਓ ਕਿ ਇਹਨਾਂ ਦੇ ਵਿੱਚ ਜਿਹੜੇ ਹਵਾਲੇ ਆ, ਉਹ ਇੱਕ ਹੈਗੇ ਆ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ, ਇੱਕ ਹੈਗੇ ਆ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਦੇ, ਔਰ ਇੱਕ ਹੈਗੇ ਆ ਗੁਰੂ ਸਾਹਿਬ ਗੁਰੂ ਹਰਕ੍ਰਿਸ਼ਨ ਜੀ ਦੇ। ਤਾਂ ਇਹ ਫਿਰ ਫੋਟੋਆਂ ਕਿੱਥੋਂ ਆਈਆਂ, ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਖੜਾ ਕੀਤਾ ਇਤਿਹਾਸਕਾਰ ਅਨੁਰਾਗ ਸਿੰਘ ਨੇ। ਤਾਂ ਹੁਣ ਇਹਦੇ ਵਿੱਚ ਦੇਖੋ, ਆਪਾਂ ਨੂੰ ਵੀ ਪਤਾ ਕਿ ਅੱਗੇ ਵੀ ਮੁੱਦਾ ਭਖਿਆ ਸੀਗਾ, ਔਰ ਭਖੇ ਮੁੱਦੇ ਦੇ ਦਰਮਿਆਨ ਇਹਨਾਂ ਨੇ ਇੱਕ ਸਬ ਕਮੇਟੀ ਦਾ ਗਠਨ ਕੀਤਾ ਸੀਗਾ। ਉਹ ਸਬ ਕਮੇਟੀ ਨੇ ਹੁਣ ਤੱਕ ਕੀ ਕੀਤਾ ਕਿਸੇ ਨੂੰ ਕੋਈ ਪਤਾ ਨਹੀਂ ਹੈ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਆਈਆਂ ਜਿਹਦੇ ਵਿੱਚ ਇਹ ਪਤਾ ਲੱਗਿਆ ਕਿ ਉਹਨਾਂ ਨੇ ਜੋ ਸਾਹਿਤ ਚੁੱਕਿਆ ਗਿਆ ਸੀ, ਜੋ ਅਨਮੋਲ ਖਜ਼ਾਨਾ ਚੁੱਕਿਆ ਗਿਆ ਸੀ, ਉਹ ਮੋੜਿਆ। ਉਹ ਕਿੱਥੇ ਗਿਆ, ਉਹਦੇ ਬਾਰੇ ਇਹ ਵੀ ਖਬਰਾਂ ਪ੍ਰਕਾਸ਼ਿਤ ਹੋਈਆਂ ਕਿ ਕੁਛ ਦੁਰਲਭ ਜਿਹੜੀਆਂ ਬੀੜਾਂ ਸੀਗੀਆਂ ਉਹ ਵੇਚੀਆਂ ਵੀ ਗਈਆਂ। ਉਹਦੇ ਤੇ ਕੋਈ ਠੋਸ ਹੁਣ ਤੱਕ ਨਤੀਜਾ ਨਹੀਂ ਨਿਕਲਿਆ ਕਿ ਉਹ ਖਬਰਾਂ ਸਿਰਫ ਅਫਵਾਹਾਂ ਸੀ ਜਾਂ ਕੋਈ ਸੱਚ ਸੀ। ਔਰ ਇਸ ਦੇ ਨਾਲ ਹੀ ਇੱਕ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਗਿਆ ਹੋਇਆ, ਸ਼ਾਇਦ ਉੱਥੇ ਵੀ ਇਹਨਾਂ ਨੂੰ ਜਵਾਬ ਦੇਣਾ ਪਊ। ਪਰ ਕੁੱਲ ਮਿਲਾ ਕੇ ਇਹ ਮਾਮਲਾ ਭੰਬਲ ਭੂਸੇ ਵਾਲਾ। ਹੁਣ ਜੋ ਨਵਾਂ ਸਵਾਲ ਖੜਾ ਕੀਤਾ ਅਨੁਰਾਗ ਸਿੰਘ ਹੋਰਾਂ ਨੇ, ਮੈਂ ਕੋਟ ਕੀਤੀਆਂ ਤੁਹਾਨੂੰ ਉਹ ਚੀਜ਼ਾਂ ਸਾਰੀਆਂ, ਕਿ ਇਹਦਾ ਜਵਾਬ ਹੁਣ ਇਹਨਾਂ ਨੂੰ ਠੋਸ ਪ੍ਰਮਾਣਾਂ ਦੇ ਨਾਲ ਦੇਣਾ ਚਾਹੀਦਾ। ਜੀ ਜੀ ਜੀ, ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।